ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 14 ਮਾਰਚ 2025 ਪਹਿਲੀ ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਪਾਂ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਸਪਾਂਸਰ ਕੀਤਾ ਹੈ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਬਿਹਾਫ ਤੇ। ਸੋ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਪਹਿਲੀ ਚੇਤ ਨਾਲ ਜਿਹੜੀ ਹੈ ਨਾਨਕਸ਼ਾਹੀ ਵਰਾ ਸੰਮਤ 557 ਦੀ ਜਿਹੜੀ ਸ਼ੁਰੂਆਤ ਹੈ ਸੋ ਅਸੀਂ ਸਮੁੱਚੀ ਸਿੱਖ ਕੌਮ ਨੂੰ ਤੇ ਟੀਵੀ 84 ਦੇ ਸਾਰੇ ਵਿਊਅਰਸ ਨੂੰ ਇਸ ਨਵੇਂ ਸਾਲ ਦੀ ਜਿਹੜੀ ਹੈ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਵਾਹਿਗੁਰੂ ਖੁਸ਼ੀ ਤੇ ਖੁਸ਼ਹਾਲੀ ਬਖਸ਼ੇ ਔਰ ਵਾਹਿਗੁਰੂ ਸਾਨੂੰ ਜਿਹੜਾ ਆਪਣਾ ਕੌਮੀ ਘਰ ਖਾਲਸਾਨ ਦੀ ਪ੍ਰਾਪਤੀ ਦੇਵੇ। ਸੋ ਸਭ ਨੂੰ ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਵਧਾਈਆਂ। ਔਰ ਜਿਸ ਤਰ੍ਹਾਂ ਕਿ ਇਸ ਵੇਲੇ ਸਿੱਖ ਕੌਮ ਭਾਰਤ ਸਰਕਾਰ ਦੇ ਖਿਲਾਫ ਆਪਣੀ ਹੋਂਦ ਦੀ ਅਖੀਰਲੀ ਜਿਹੜੀ ਲੜਾਈ ਹੈ ਉਹ ਲੜ ਰਹੀ ਹੈ ਔਰ RSS ਦੀ ਜਿਹੜੀ ਵਿਚਾਰਧਾਰਾ ਵਾਲੀ ਮੋਦੀ ਸਰਕਾਰ ਨੇ ਸਿੱਖ ਕੌਮ ਦੇ ਖਿਲਾਫ ਇਹ ਜੰਗ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਦਰਾਂ ਤੇ ਲੈ ਆਂਦੀ ਹੈ ਔਰ ਚੈਲੰਜ ਬਿਲਕੁਲ ਗੰਭੀਰ ਹੈ ਪਰ ਸਿੱਖ ਕੌਮ ਜਿਹੜੀ ਹੈ ਦਸ਼ਮੇਸ਼ ਪਿਤਾ ਦੀ ਰਹਿਮਤ ਨਾਲ ਇਸ ਜੰਗ ਨੂੰ ਜਿੱਤੇਗੀ ਅਤੇ ਖਾਲਿਸਤਾਨ ਭਾਰਤ ਦੇ ਖੂਨੀ ਪੰਜੇ ਚੋਂ ਆਜ਼ਾਦ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅੱਜ ਭਾਵਕ ਪਲ ਵੀ ਨੇ ਕਿਉਂਕਿ ਉਹਨਾਂ ਨੇ ਇਹ ਪ੍ਰੋਗਰਾਮ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਡਾਕਟਰ ਸਾਹਿਬ ਦਾ ਜਨਮ ਦਿਨ ਕੱਲ੍ਹ 15 ਮਾਰਚ ਨੂੰ ਹੈ ਪਰ ਕਿਉਂਕਿ ਸਾਡਾ ਹਫਤੇ ਦਾ ਅਖੀਰਲਾ ਸ਼ੋਅ ਹੈ ਸੋ ਅਸੀਂ ਅੱਜ ਹੀ ਉਹਨਾਂ ਨੂੰ ਵੀ ਟ੍ਰਿਬਿਊਟ ਨਾਲ ਦੇ ਰਹੇ ਜੀ। ਔਰ ਵੀਰ ਗੋਵਿੰਦਰ ਸਿੰਘ ਜਦੋਂ ਵੀ ਡਾਕਟਰ ਸਾਹਿਬ ਦਾ ਜ਼ਿਕਰ ਕਰਦੇ ਨੇ ਖੁਦ ਤਾਂ ਭਾਵਕ ਹੁੰਦੇ ਹੀ ਨੇ ਮੈਨੂੰ ਵੀ ਭਾਵਕ ਕਰਦੇ ਨੇ ਕਿਉਂਕਿ ਮੇਰੇ ਲਈ ਵੀ ਇਹ ਬੀਤੇ ਆਲਮੋਸਟ 3 ਸਾਲ ਕਿਉਂਕਿ ਮਈ ਦੇ ਮਹੀਨੇ ਤੱਕ ਪਹੁੰਚਦੇ ਆ ਜੂਨ ਦੇ ਵਿੱਚ 3 ਸਾਲ ਉਹਨਾਂ ਨੂੰ ਹੋ ਜਾਣੇ ਨੇ ਔਰ ਮੇਰੇ ਲਈ ਤਾਂ ਉਹਨਾਂ ਦਾ ਜਾਣਾ ਇਵੇਂ ਹੀ ਹੈ ਜਿਵੇਂ ਮੇਰੇ ਆਪਣੇ ਵਜੂਦ ਦਾ ਕੋਈ ਹਿੱਸਾ ਗੁਆਚ ਗਿਆ ਹੋਵੇ। ਬੇਸ਼ੱਕ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਮੇਲ ਹੁੰਦੇ ਨੇ। ਸੰਜੋਗ ਤੇ ਵਿਜੋਗ ਇਹ ਇਲਾਹੀ ਹੁਕਮ ਥੱਲੇ ਹੁੰਦੇ ਨੇ। ਮਿਲਦੇ ਹਾਂ ਅਸੀਂ ਵਿਛੜਦੇ ਹਾਂ ਤੇ ਕਈ ਵਾਰ ਮਿਲਾਪ ਵੀ ਉਹ ਜੇ ਹੁੰਦੇ ਨੇ ਜਿਸ ਪ੍ਰਥਾਏ ਸਾਡੀ ਬਾਣੀ ਹੀ ਸਾਨੂੰ ਅਗਵਾਈ ਦਿੰਦੀ ਹੈ ਕਿ ਪੂਰਬ ਜਨਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਕਿ ਬੀਜ ਪਿਆ ਹੁੰਦਾ ਹੈ ਉਹਨੇ ਕਦੋਂ ਉਸ ਚੋਂ ਅੰਕਰ ਨਿਕਲਣਾ ਹੈ ਜਰਮੀਨੇਟ ਕਦੋਂ ਕਰਨਾ ਹੈ ਜੀਵਨ ਦੇ ਵਿੱਚ ਕਿਵੇਂ ਕੋਈ ਰਸਕ ਇਨਸਾਨ ਜਿਹੜਾ
ਰੱਬ ਦੇ ਪਿਆਰ ਨਾਲ, ਇਨਸਾਨੀਅਤ ਦੇ ਪਿਆਰ ਨਾਲ, ਸੱਚ ਦਾ ਪਹਿਰੇਦਾਰ ਬਣ ਕੇ ਤੁਰਿਆ ਹੁੰਦਾ ਹੈ, ਤੁਹਾਨੂੰ ਮਿਲਦਾ ਹੈ। ਔਰ ਫਿਰ ਇਵੇਂ ਲੱਗਦਾ ਹੈ ਕਿ ਭਾਈ ਅਸੀਂ ਜਨਮਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਹਾਂ। ਬਿਲਕੁਲ। ਔਰ ਉਹ ਸਫ਼ਰ ਜਿਹੜਾ ਤੁਸੀਂ ਕਦੇ ਇਹ ਸੋਚਦੇ ਹੋ ਕਿ ਵੀ ਅਸੀਂ ਇਕੱਲੇ ਕਾਰੇ ਤੁਰ ਰਹੇ ਹਾਂ, ਇਸ ਕਿਸਮ ਦੀਆਂ ਹੀ ਰੂਹਾਂ ਫਿਰ ਤੁਹਾਡਾ ਕਾਫਲਾ ਬਣ ਜਾਂਦੀਆਂ ਨੇ ਔਰ ਤੁਸੀਂ ਬੇਖੌਫ ਹੋ ਕੇ ਉਸ ਰਸਤੇ ਦੇ ਉੱਤੇ ਸਾਬਤ ਕਦਮਾਂ ਦੇ ਨਾਲ ਤੁਰਦੇ ਹੋ। ਬਿਲਕੁਲ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਡਾਕਟਰ ਸਾਹਿਬ ਨਾਲ ਮੁਲਾਕਾਤ ਤਾਂ ਕੋਈ ਪਹਿਲਾਂ ਤੋਂ ਨਹੀਂ ਸੀ। ਅਮਰੀਕਾ ਆਉਣ ਤੋਂ ਬਾਅਦ ਜਦੋਂ ਪਹਿਲੀ ਵਾਰ ਅਸੀਂ ਇਹ ਜ਼ਿਕਰ 1989 ਦੇ ਨੇੜੇ ਤੇੜੇ ਦਾ ਹੈ, ਜਦੋਂ ਕਿ ਪਹਿਲੀ ਵਾਰ ਆਉਣਾ ਹੋਇਆ ਨਿਊਯਾਰਕ 'ਚ। ਉਸ ਤੋਂ ਬਾਅਦ ਜਦੋਂ 1991 ਦੇ ਵਿੱਚ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਿਆ ਔਰ ਉਹਨੇ, ਕਿਉਂਕਿ ਐਨੂਅਲ ਸੈਸ਼ਨ ਨਿਊਯਾਰਕ 'ਚ ਜਿਹੜਾ UN ਦਾ ਹੁੰਦਾ ਹੈ ਸਪਟੈਂਬਰ ਦੇ ਮਹੀਨੇ 'ਚ, ਉਹਦੇ 'ਚ ਉਹਨੇ ਐਡਰੈਸ ਕਰਨਾ ਸੀ। ਉਦੋਂ ਮੈਂ ਰੁਕਿਆ ਵੀ ਡਾਕਟਰ ਸਾਹਿਬ ਵੱਲ, ਕਿਉਂਕਿ ਪ੍ਰੋਟੈਸਟ ਜਿਹੜੇ ਨੇ ਸਾਡੇ ਉਹ ਕੋਈ ਹੁਣੀ ਮੋਦੀ ਦੇ ਖਿਲਾਫ ਨਹੀਂ, 91 ਤੋਂ ਬਾਅਦ ਹੀ ਜਦੋਂ ਕਿ ਇਹ ਸਾਰੇ UN ਦੇ ਵਿੱਚ ਹੁੰਦੇ ਰਹੇ ਨੇ। 84 ਤੋਂ ਬਾਅਦ ਵੀ ਹੁੰਦੇ ਹੋਣਗੇ, ਪਰ ਮੇਰੀ ਆਮਦ ਲੇਟ ਹੋਈ। ਔਰ ਉਹ ਇੱਕ ਐਸੀ ਮਿਲਣੀ ਸੀ ਜਿਹੜੀ ਕਿ ਹਮੇਸ਼ਾ ਦੇ ਲਈ ਤੈਅ ਜ਼ਿੰਦਗੀ ਇੱਕ ਪੱਕਾ ਸਾਥ ਹੋ ਨਿਬੜਿਆ। ਸਿੱਖ ਯੂਥ ਆਫ ਅਮਰੀਕਾ ਦੀ ਉਹ ਰੂਹੇ ਰਵਾਂ ਸਨ। ਭਾਈ ਗੋਬਿੰਦਰ ਸਿੰਘ ਡਾਕਟਰ ਸਾਹਿਬ ਦੇ ਨਾਲ ਹੀ ਕੰਮ ਕਰਦੇ ਸੀ, ਗੈਸ ਸਟੇਸ਼ਨ ਰਨ ਕਰਦੇ ਸੀ ਔਰ ਭਰਾਵਾਂ ਵਾਂਗ ਇਹਨਾਂ ਦੇ ਵੀ ਆਪਸੀ ਸਬੰਧ ਸੀ। ਔਰ ਡਾਕਟਰ ਸਾਹਿਬ ਨੇ ਖੁਦ ਵੀ ਇਸ ਰਸਤੇ ਨੂੰ ਚੁਣਿਆ ਆਪਣੀ ਪਾਸਟ ਲਾਈਫ ਚੋਂ ਨਿਕਲ ਕੇ, ਜਿਹੜੀ ਜ਼ਾਹਰ ਹੈ ਸਟੂਡੈਂਟ ਲਾਈਫ ਯੂਨੀਵਰਸਿਟੀ ਦੇ ਵਿੱਚ ਡਾਕਟਰ ਸਾਹਿਬ ਵੈਟਨੇਰੀਅਨ ਸਨ, ਵੈਟਰਨਰੀ ਡਾਕਟਰ ਐਗਰੀਕਲਚਰ ਯੂਨੀਵਰਸਿਟੀ ਤੋਂ। ਔਰ ਉਹਨਾਂ ਨੇ ਸਚਿਆਰਤਾ ਉਦੋਂ ਵੀ ਸੀ, ਲੇਕਿਨ ਇੱਥੇ ਹੀ ਆ ਕੇ ਉਹਨਾਂ ਨੇ ਨਿਊਯਾਰਕ ਹੀ ਅੰਮ੍ਰਿਤ ਛਕਿਆ। ਉਹਨਾਂ ਦਾ ਨਵਾਂ ਵਿਆਹ ਹੋਇਆ ਸੀ, ਉਹਨਾਂ ਦੇ ਘਰੋਂ ਸਿੰਘਣੀ ਸਾਹਿਬਾਂ ਭੈਣ ਜੀ ਅਵਿਨਾਸ਼ ਕੌਰ ਉਹਨਾਂ ਨੇ ਵੀ ਛਕਿਆ ਔਰ ਇਹ ਸਾਰੇ ਹੀ ਭਾਈ ਗੋਬਿੰਦਰ ਸਿੰਘ ਔਰ ਦੂਸਰੇ ਸਾਥੀ ਵੀ। ਔਰ ਫਿਰ ਇਸ ਕਾਫਲੇ ਦਾ ਐਸਾ ਅਨਿੱਖੜਵਾਂ ਹਿੱਸਾ ਬਣੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਵੀ ਰਿਚਮੰਡ ਹਿੱਲ ਨਾਲ ਜੁੜ ਗਏ। ਸਿੱਖ ਯੂਥ ਆਫ ਅਮਰੀਕਾ ਇੱਕ ਵਹੀਕਲ ਬਣਿਆ, ਇਹਦੇ ਥੱਲੇ ਖਾਲਿਸਤਾਨ ਦੀ ਐਕਟੀਵਿਟੀ ਤੇਜ਼ ਹੋਈ। ਔਰ ਜਦੋਂ ਖਾਲਿਸਤਾਨ ਅਫੇਅਰ ਸੈਂਟਰ ਪੰਥਕ ਕਮੇਟੀ ਵੱਲੋਂ ਐਲਾਨਿਆ ਗਿਆ ਨਵੰਬਰ 1991 ਦੇ ਵਿੱਚ, ਔਰ ਮੈਨੂੰ ਸਪੋਕਸਪਰਸਨ ਦੀ ਸੇਵਾ ਮਿਲੀ। ਅਸੀਂ ਆਪਣਾ ਆਫਿਸ ਖਾਲਿਸਤਾਨ ਅਫੇਅਰ ਸੈਂਟਰ ਪਹਿਲਾਂ ਸੈਂਟਾ ਕਲੈਰਾ ਕੈਲੀਫੋਰਨੀਆ ਔਰ ਬਾਅਦ ਦੇ ਵਿੱਚ 1994 ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਜੀ। ਤੇ ਡਾਕਟਰ ਸਾਹਿਬ ਦਾ ਜਿੰਨਾ ਇਹ ਸਾਰੇ ਫੀਲਡ ਦੇ ਵਿੱਚ ਦੇਣਾ ਹੈ, ਉਹ ਇਕੱਲਾ ਇਹੀ ਨਹੀਂ ਵੀ ਉਹ ਇੱਕ ਸਾਥ ਸਨ ਜਾਂ ਉਹ ਇੱਕ ਆਵਾਜ਼ ਸਨ। ਫਾਈਨੈਂਸ਼ੀਅਲੀ ਜੇ 30 ਬੰਦੇ 40 ਬੰਦੇ ਆਏ ਨੇ ਉਹਨਾਂ ਦੇ ਘਰ 'ਚ ਪ੍ਰਸ਼ਾਦੇ ਸੱਜ ਰਹੇ ਨੇ, ਕਿਤੇ ਪ੍ਰੋਟੈਸਟ ਦੂਜਾ, ਸਭ ਤੋਂ ਪਹਿਲਾਂ ਉਹਨਾਂ ਨੇ ਪਹੁੰਚਣਾ, ਸਾਰੇ ਜਿਹੜੇ ਬੈਨਰ ਨੇ ਔਰ ਦੂਸਰੇ ਨੇ ਉਹਨਾਂ ਦੇ ਕੋਲ ਹੀ ਹੋਣੇ ਔਰ ਸਭ ਤੋਂ ਅਖੀਰ 'ਚ ਉਹਨਾਂ ਨੇ ਖੁਦ ਇਕੱਠੇ ਕਰਨਾ, ਮਾਈਕ ਤੋਂ ਦੂਰ ਰਹਿਣਾ। ਹਾਲਾਂ ਜਦੋਂ ਗੁਫ਼ਤਗੂ ਦੇ ਵਿੱਚ ਉਹਨਾਂ ਦੇ ਨਾਲ ਕੋਈ ਵੀ ਕਦੇ ਗੱਲਬਾਤ ਕਲੋਜ਼ ਗਰੁੱਪ ਦੇ ਵਿੱਚ ਹੁੰਦੀ ਸੀ ਤੇ ਉਹ ਬਹੁਤ ਰਿਚ ਉਹਨਾਂ ਦਾ EDM ਸੀ, ਸੈਂਸ ਆਫ ਹਿਊਮਰ ਹਰ ਪੱਖ ਤੋਂ, ਲੇਕਿਨ ਉਹ ਨਿਸ਼ਕਾਮਤਾ ਦੇ ਵਿੱਚ ਹੀ ਯਕੀਨ ਰੱਖਦੇ ਸੀ। ਔਰ ਜਿਵੇਂ ਉਹਨਾਂ ਨੇ ਇਸ ਸਾਰੀ ਸੇਵਾ ਨੂੰ ਨਿਭਾਇਆ, ਉਹ ਆਪਣੇ ਆਪ ਦੇ ਇੱਕ ਸਟੇਜ ਦੇ ਉੱਤੇ ਚੜ੍ਹਦੀ ਕਲਾ ਇੰਟਰਨੈਸ਼ਨਲ ਅਖਬਾਰ ਉਹਨਾਂ ਨੇ ਖੁਦ ਰਿਸੀਵ ਕਰਨਾ 에ਅਰਪੋਰਟ ਤੋਂ ਪੈਸੇ ਅਦਾ ਕਰਕੇ, ਫਿਰ ਨਿਊਯਾਰਕ ਨਿਊ ਜਰਸੀ ਦੇ ਸਾਰੇ ਸਟੋਰਾਂ 'ਚ ਰੱਖਣਾ। ਉਹਨਾਂ ਜ਼ਮਾਨਿਆਂ 'ਚ ਕਿਉਂਕਿ ਇੰਡੀਅਨ ਮੀਡੀਆ ਦਾ ਜਿਹੜੀ ਪ੍ਰੋਪੇਗੈਂਡਾ ਲਾਈਨ ਸੀ ਉਹ ਇੰਡੋ ਕੈਨੇਡੀਅਨ ਟਾਈਮਸ ਔਰ ਦੂਸਰੇ ਤੀਸਰੇ ਇਨਿਕ ਨੈਗੇਸ਼ਨ ਸੀ, ਤੇ ਉਹਨਾਂ ਨੂੰ ਹੋਣਾ ਕਿ ਵੀ ਨਹੀਂ, ਇਹ ਚੜ੍ਹਦੀ ਕਲਾ ਹਰ ਘਰ 'ਚ ਪਹੁੰਚਣਾ ਚਾਹੀਦਾ। ਔਰ ਜਿਉਂ-ਜਿਉਂ ਦੁਸ਼ਮਣ ਦੇ ਹੱਥਕੰਡੇ ਜਿਹੜੇ ਨੇ ਖਾਸ ਤੌਰ ਤੇ ਪ੍ਰੋਪੇਗੈਂਡੇ ਦੇ ਹਵਾਲੇ ਨਾਲ ਉਹ ਵੱਧਦੇ ਚਲੇ ਗਏ, ਡਾਕਟਰ ਸਾਹਿਬ ਨੇ ਔਰ ਦੂਸਰੇ ਹੋਰ ਪੰਥਕ ਵੀਰਾਂ ਨੇ ਇਹ ਮਹਿਸੂਸ ਕੀਤਾ ਕਿ ਵੀ ਸਾਡੇ ਕੋਲ ਆਪਣਾ TV ਚੈਨਲ ਹੋਣਾ ਚਾਹੀਦਾ, ਕਿਉਂਕਿ ਆਲ ਆਫ ਏ ਸਡਨ 90s ਦੇ ਵਿੱਚ ਹੀ, ਲੇਟ 90s 'ਚ ZTV, ਐਲਫਾ ਔਰ ਕਿੰਨੇ ਹੋਰ ਚੈਨਲ ਜਿਹੜੇ ਨੇ ਉਹ ਇੱਕਦਮ ਡਿਸ਼ ਦੇ ਉੱਤੇ ਆਏ ਔਰ ਭਰਪੂਰ ਪ੍ਰੋਪੇਗੈਂਡਾ ਸਵੇਰ ਤੋਂ ਸ਼ਾਮ ਤੱਕ, ਇੰਡੀਅਨਸ ਦਾ ਵੀ, ਮੰਤਰ ਜੰਤਰ ਤੰਤਰ ਵੀ, ਔਰ ਉਹ ਸਾਰਾ ਪਾਠ ਵੀ ਚੱਲਦਾ ਸੀ। ਪਰ ਉਸ ਪੀਰੀਅਡ ਦੇ ਵਿੱਚ ਜਿਵੇਂ ਰਿਸੋਰਸ ਅੱਜ ਵੀ ਅਸੀਂ ਐਵਰੀਡੇ ਬੈਠ ਕੇ ਇਹ ਜ਼ਰੂਰ ਕਹਿ ਰਹੇ ਹੁੰਦੇ ਆ ਕਿ ਭਾਈ ਤੁਹਾਡੀ ਮਦਦ ਨਾਲ ਹੀ ਇਹ ਚੱਲਦਾ, ਉਦੋਂ ਤਾਂ ਬਿਲਕੁਲ ਇਹ ਜਦੋਂ ਵੀ ਤੁਸੀਂ TV ਚੈਨਲ ਜਾਂ ਉਸ ਨੂੰ ਚਲਾਉਣ ਦੀ ਗੱਲ ਸੋਚਦੇ ਹੋ ਜਾਂ ਸੋਚਦੇ ਸੀ
ਤੇ ਮਿਲੀਅਨਸ ਆਫ ਡਾਲਰਸ ਜਿਹੜਾ ਟੂ ਬਿਗਨ ਵਿਦ $1 ਮਿਲੀਅਨ ਟੂ ਰਨ ਫॉर ਅ ਈਅਰ ਮਿਲੀਅਨ, ਇਹ ਵੀ ਸਾਨੂੰ ਅੰਦਾਜ਼ਾ ਸੀ ਕਿ ਅਸੀਂ ਸਿਧਾਂਤਕ ਲੈਵਲ ਦੇ ਉੱਤੇ ਚੈਨਲ ਰਨ ਕਰਨਾ ਹੈ, ਕੋਈ ਅਸੀਂ ਕਮਰਸ਼ੀਅਲਸ ਜਾਂ ਦੂਜਿਆਂ ਦੇ ਉੱਤੇ ਕੋਈ ਰਿਲਾਈ ਨਹੀਂ ਕਰ ਸਕਦੇ। ਪਰ ਇਹ ਡਾਕਟਰ ਸਾਹਿਬ ਦੀ ਹਿੰਮਤ ਸੀ। ਮੈਂ ਤਾਂ ਵਾਸ਼ਿੰਗਟਨ ਬੇਸਡ ਸੀ ਔਰ ਦੂਸਰੇ ਸੱਜਣਾ ਦੀ ਜਿਨ੍ਹਾਂ ਨੇ ਇਸ ਭਾਰ ਨੂੰ ਚੁੱਕਿਆ, ਜਿੱਥੇ ਅੱਜ ਅਸੀਂ ਬੈਠੇ ਹਾਂ। ਇਸ ਸ਼ੋਅ ਨੂੰ ਪਿਛਲੇ ਲਗਭਗ 12-13 ਸਾਲ ਤੋਂ ਕਰ ਰਹੇ ਹਾਂ, ਤੁਹਾਡਾ ਵੀ ਕਾਂਸਟੈਂਟ ਸਾਥ ਹੈ ਔਰ ਇਹ ਡਾਕਟਰ ਸਾਹਿਬ ਦੀ ਮਿਹਨਤ ਦਾ ਹੀ ਸਿੱਟ ਹੈ ਕਿ ਦਸੰਬਰ 2012 ਦੇ ਵਿੱਚ ਅਸੀਂ TV 84 ਦੀ ਸ਼ੁਰੂਆਤ ਕੀਤੀ ਔਰ ਬਿਲਕੁਲ ਕੋਈ ਪਤਾ ਨਹੀਂ ਸੀ ਕਿ ਇਹ ਫੀਲਡ ਕੀ ਹੈ। ਔਰ ਅੱਜ ਅਸੀਂ 12-13 ਸਾਲ ਬਾਅਦ ਜਦੋਂ ਯੂਰਪ ਚੋਂ ਕਿਸੇ ਹੋਰ ਪਾਸਿਓਂ ਵਿਦਨ ਪੰਜਾਬ ਵੀ ਔਰ ਆਊਟਸਾਈਡ ਹਾਲਾਂ ਜਿਹੜਾ 2020 ਦੇ ਚੱਲਦੇ ਆ, ਸਾਡੇ ਪੂਰੇ ਚੈਨਲ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ। ਫਿਰ ਫੇਸਬੁੱਕ ਨੇ ਵੀ ਸਾਨੂੰ ਜਿਹੜਾ ਉਹ ਬਲੌਕ ਕੀਤਾ, YouTube ਵੀ ਸਟ੍ਰਾਈਕ ਤੇ ਸਟ੍ਰਾਈਕ ਮਾਰਦਾ। ਪਰ ਇਹਦੇ ਬਾਵਜੂਦ ਅਸੀਂ ਸਾਰੀਆਂ ਇਹਨਾਂ ਹਰਡਲਸ ਨੂੰ ਜਿਹੜਾ ਉਹ ਦੂਰ ਕੀਤਾ। ਜੇ ਅੱਜ ਅਸੀਂ ਇਸ ਮੁਕਾਮ ਤੇ ਖੜੇ ਹਾਂ ਤੇ ਇਸ ਲਈ ਡਾਕਟਰ ਸਾਹਿਬ ਦੀ ਹਿੰਮਤ, ਹੌਸਲਾ ਔਰ ਕੰਸਿਸਟੈਂਟ ਉਹਨਾਂ ਦਾ ਇਸ ਦੇ ਨਾਲ ਸਾਥ ਇਹੀ ਇੱਕ ਵੱਡਾ ਕਾਰਨ ਹੈ। ਔਰ ਜਦੋਂ ਭਾਈ ਗੋਬਿੰਦਰ ਸਿੰਘ ਇਹ ਕਹਿੰਦੇ ਨੇ ਕਿ ਵੀ ਇਹ ਬੂਟਾ ਡਾਕਟਰ ਸਾਹਿਬ ਦਾ ਲਾਇਆ ਹੋਇਆ ਹੈ, ਇਸ ਨੂੰ ਅਸੀਂ ਫਰਕਟੀਫਾਈ ਹੁੰਦਿਆਂ ਹੀ ਦੇਖਣਾ, ਫਲ ਇਸ ਨਾਲ ਲੱਗਦੇ ਹੀ ਦੇਖਣੇ ਨੇ, ਇਸ ਨੂੰ ਅਸੀਂ ਸੁੱਕਣ ਨਹੀਂ ਦੇਣਾ। ਤੇ ਅਸੀਂ ਸਮਝਦੇ ਹਾਂ ਕਿ ਇਹ ਆਉਣ ਜਾਣ ਦੁਨੀਆ ਦੇ ਅੰਦਰ ਇਹ ਇੱਕ ਰੱਬ ਦੀ ਖੇਡ ਹੈ। ਕੱਲਾ ਆਵੇ ਨਾਨਕਾ ਸੱਦੇ ਉੱਠੀ ਜਾਏ, ਕਿਹਦਾ ਸਫ਼ਰ ਕਿੰਨਾ ਹੈ। ਔਰ ਬਹੁਤ ਵਾਰ ਅਸੀਂ ਵੀ ਜ਼ਿੰਦਗੀ ਦੀ ਸੜਕ ਦੇ ਉਸ ਐਗਜ਼ਿਟ ਦੇ ਨੇੜੇ ਤੇੜੇ ਹੀ ਹਾਂ, ਜਿਹਨੂੰ ਜਿਹੜਾ ਕਈ ਵਾਰ ਉਹ ਪੁਰਾਣੇ ਬਜ਼ੁਰਗ ਕਹਿੰਦੇ ਸੀ ਨਦੀ ਕਿਨਾਰੇ ਰੁੱਖੜਾ। ਜਿਹੜੇ ਦਰਿਆ ਦੇ ਕੰਢੇ ਰੁੱਖ ਹੁੰਦੇ ਨੇ, ਪਤਾ ਨਹੀਂ ਦਰਿਆ ਦੇ ਵਿੱਚ ਕਦੋਂ ਹੜ੍ਹ ਆਉਣਾ, ਉਹਨੇ ਉਸ ਰੁੱਖ ਨੂੰ ਰੋੜ ਕੇ ਲੈ ਜਾਣਾ। ਪਰ ਅਸੀਂ ਇਹ ਸਮਝਦੇ ਹਾਂ ਵੀ ਮੇਲੇ ਵੀ ਜਿਉਂਦਿਆਂ ਦੇ ਹੁੰਦੇ ਨੇ, ਕਮਿਟਮੈਂਟਸ ਵੀ ਜਿਉਂਦਿਆਂ ਦੇ ਨਾਲ ਹੀ ਹੁੰਦੀਆਂ ਨੇ ਤੇ ਆਪਣਾ ਫਰਜ਼ ਨਿਭਾਉਣਾ ਵੀ ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਹੀ ਸੰਭਵ ਹੁੰਦਾ ਹੈ। ਸੋ ਅਸੀਂ ਇਹ ਜਦੋਂ ਡਾਕਟਰ ਸਾਹਿਬ ਨੇ ਪੂਰਾ ਇਹ 1.5 ਘੰਟੇ ਦਾ ਸ਼ੋਅ ਆਲਮੋਸਟ ਜਿਹੜਾ ਖੁਦ ਵਾਚ ਕਰਨਾ, ਪ੍ਰੋਗਰਾਮ ਦੇ ਐਂਡ ਦੇ ਉੱਤੇ ਉਹਨਾਂ ਨੇ ਫਿਰ ਕੋਈ ਨਾ ਕੋਈ ਕਾਮੈਂਟ ਕਿ ਇਸ ਦੇ ਵਿੱਚ ਇੰਪਰੂਵ ਕੀਤਾ ਜਾ ਸਕਦਾ ਹੈ ਜਾਂ ਇਸ ਦਾ ਲਈ ਪੰਜਾਬੀ ਲਫ਼ਜ਼ ਇਹ ਹੈ, ਕਿਉਂਕਿ ਉਹਨਾਂ ਦਾ ਡਿਕਸ਼ਨਰੀ ਦਾ ਵੀ ਉਹਨਾਂ ਨੂੰ ਸ਼ੌਕ ਸੀ। ਹਮੇਸ਼ਾ ਉਹਨਾਂ ਨੇ ਦੇਖਣਾ ਜਦੋਂ ਉਹਨਾਂ ਨੇ ਕੋਈ ਮੈਂ ਅੰਗਰੇਜ਼ੀ ਵਰਡ ਵਰਤਣਾ ਤੇ ਉਹਨਾਂ ਨੇ ਉਸ ਦੇ ਨਾਲ ਦੀ ਨਾਲ ਉਸ ਦਾ ਮੈਨੂੰ ਪੰਜਾਬੀ ਵਰਡ ਵੀ ਭੇਜ ਦੇਣਾ। ਔਰ ਤੁਹਾਡੇ ਬਾਰੇ ਵੀ ਜਦੋਂ ਉਹਨਾਂ ਨੇ ਕਹਿਣਾ ਕਿ ਵੀ ਨੀਲਮ ਜੀ ਤੁਸੀਂ ਯੂ ਕਮ ਆਊਟ ਵੈਰੀ ਐਲੀਗੈਂਟ ਲਫ਼ਜ਼। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਉਹਨਾਂ ਦੀ ਮਿਹਨਤ, ਉਹਨਾਂ ਦਾ ਡ੍ਰੀਮ ਹੈ ਜਿਸ ਨੂੰ ਅਸੀਂ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਵੀਰ ਗੋਬਿੰਦਰ ਸਿੰਘ ਔਰ ਇਹ ਸਾਰੇ ਦੌਰ ਦੇ ਵਿੱਚ ਸਾਡੇ ਹੋਰ ਵੀ ਜਦੋਂ ਅਸੀਂ ਸਾਰੇ ਟੀਮ ਦਾ ਜ਼ਿਕਰ ਕਰਦੇ ਹਾਂ, ਭਾਈ ਗੁਰਦੇਵ ਸਿੰਘ ਕਲਾਮਾਜ਼ੂ ਜਿਹੜੇ ਪਿਛਲੇ ਲਗਭਗ 3 ਵਰ੍ਹਿਆਂ ਤੋਂ ਹੀ ਲਾਈਕ ਏ ਪਿਲਰ ਨਾਲ ਆ ਕੇ ਖਲੋਤੇ ਨੇ। ਵਾਸ਼ਿੰਗਟਨ DC 'ਚ ਸਾਡੇ ਵੀਰ ਭਾਈ ਨਰਿੰਦਰ ਸਿੰਘ, ਸਰ ਬਲਵਿੰਦਰ ਸਿੰਘ ਚੱਠਾ, ਇਵੇਂ ਹੀ ਕੈਲੀਫੋਰਨੀਆ ਦੇ ਵਿੱਚ ਸਾਡੇ ਜਿਹਨਾਂ ਵੀਰਾਂ ਦੀ ਮਦਦ ਦੇ ਨਾਲ ਅਸੀਂ ਇੰਨੇ ਵੱਡੇ ਖਰਚੇ ਵਾਲੇ ਪ੍ਰੋਜੈਕਟ ਨੂੰ ਤੋਰ ਰਹੇ ਹਾਂ। ਔਰ ਅਸੀਂ ਇਹ ਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ, ਕਿਉਂਕਿ ਅੱਜ ਜਦੋਂ ਅਸੀਂ ਡਾਕਟਰ ਸਾਹਿਬ ਨੂੰ ਯਾਦ ਕਰ ਰਹੇ ਹਾਂ, ਨਾਨਕਸ਼ਾਹੀ ਨਵਾਂ ਸੰਮਤ, ਨਵਾਂ ਵਰ੍ਹਾ, ਨਵਾਂ ਸਾਲ 557 ਦੀ ਸ਼ੁਰੂਆਤ ਹੈ। ਪਹਿਲੀ ਚੇਤ ਹੈ, ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਕਣ। ਜਦੋਂ ਅਸੀਂ ਆਨੰਦ ਦੀ ਪੁਰੀ ਦੇ ਉਸ ਗੁਰੂ ਦੇ ਸਿੱਖ ਹੈ, ਉਸ ਸਿਟੀ ਆਫ ਬਲਿਸ ਦੇ, ਤੇ ਹਰ ਪਲ ਜਦੋਂ ਅਸੀਂ ਗੁਰੂ ਦੀ ਯਾਦ 'ਚ ਬਿਤਾਉਂਦੇ ਹਾਂ, ਗੁਰੂ ਯਾਦ ਰਹੇ ਤੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਤੇ ਫਿਰ ਆਨੰਦ ਹੀ ਆਨੰਦ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਵੀ ਇੱਕ ਲੰਬਾ ਸਫ਼ਰ, ਜਦੋਂ ਅਸੀਂ ਨਾਨਕਸ਼ਾਹੀ ਵਰ੍ਹੇ ਦੀ ਸ਼ੁਰੂਆਤ ਦੀ ਗੱਲ ਕਰ ਰਹੇ ਹਾਂ, ਫਿਰ ਇਹ ਵੀ ਇੱਕ ਐਪਰੋਪਰੀਏਟ ਹੋਏਗਾ ਕਿ ਅਸੀਂ ਉਸ ਦਰਵੇਸ਼ ਸ਼ਖਸੀਅਤ ਸਰਪਾਲ ਸਿੰਘ ਪੁਰੇਵਾਲ ਉਹਨਾਂ ਨੂੰ ਵੀ ਯਾਦ ਕਰੀਏ, ਜਿਹੜੇ ਇਸ ਫਾਨੀ ਜਹਾਨ ਤੋਂ ਕੂਚ ਕਰ ਚੁੱਕੇ ਨੇ, ਜਿਨ੍ਹਾਂ ਨੇ ਲਗਭਗ ਅੱਧੀ ਸਦੀ ਇਸ ਪ੍ਰੋਜੈਕਟ ਦੇ ਉੱਤੇ ਕੰਮ ਕੀਤਾ
ਕਿਉਂਕਿ ਜਦੋਂ ਅਸੀਂ ਨਾਨਕ ਸ਼ਾਹ ਕਹਿੰਦੇ ਹਾਂ, ਸ਼ਾਹ ਰਾਇਲ ਨੂੰ ਕਹਿੰਦੇ ਨੇ, ਸੋਵਰਨ ਨੂੰ ਕਹਿੰਦੇ ਨੇ, ਬਾਦਸ਼ਾਹਤ ਨੂੰ ਕਹਿੰਦੇ ਨੇ। ਬਿਲਕੁਲ। ਔਰ ਇਹੀ ਜਦੋਂ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਇਹ ਜਿਹੜੀ ਬੋਲੀ ਹੈ ਜਾਂ ਇਹ ਅਖਾਣ ਹੈ ਜਾਂ ਮੁਹਾਵਰਾ ਹੈ ਕਿ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ। ਹੁਣ ਸ਼ਾਹ ਬਾਦਸ਼ਾਹਤ, ਸੋਵਰਨਿਟੀ ਮੇਰੀ ਹੈ। ਬਿਲਕੁਲ। ਔਰ ਫਕੀਰ ਜਿਹੜਾ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਜੁੜਿਆ ਹੋਇਆ, ਜਿਹੜਾ ਰੱਬ ਦੇ ਨਾਲ ਇੱਕਮਿਕ ਹੈ, ਇਹ ਪੀਰੀ ਦਾ ਸਿਖਰ ਹੈ। ਸੋ ਜਦੋਂ ਅਸੀਂ ਮੀਰੀ ਔਰ ਪੀਰੀ, ਭਗਤੀ ਤੇ ਸ਼ਕਤੀ, ਰਾਜ ਤੇ ਜੋਗ ਦੀ ਗੱਲ ਕਰਦੇ ਹਾਂ ਤੇ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਸ਼ਾਹ ਸੋਵਰਨ ਦੇ ਤੌਰ ਤੇ ਅਸੀਂ ਦੇਖਦੇ ਹਾਂ, ਕਿਉਂਕਿ ਗੁਰੂ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਉਹ ਨਵੀਂ ਵਿਚਾਰਧਾਰਾ ਧਰਮਾਂ ਦੀ ਦੁਨੀਆ ਦੇ ਵਿੱਚ ਦਿੱਤੀ ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਇੱਕ ਪਾਸੇ ਸ਼ਬਦ ਦਾ ਉਹ ਵੈਪਨ ਹੈ, ਹਥਿਆਰ ਹੈ, ਦੂਸਰੇ ਪਾਸੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਵਾਂ ਸਿੱਕਾ, ਨਵਾਂ ਕੋਇਨ, ਨਵਾਂ ਥਾਟ, ਜਿਹੜਾ ਥਾਟ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੇ। ਉਹ ਰਾਜ ਜਿਹਦਾ ਕਿਲਾ ਸੱਚ ਦਾ ਜੇ ਜਿਸ ਦੀ ਨੀਂਹ, ਜਿਸ ਦੀ ਬੁਨਿਆਦ ਬੜੀ ਪੁਖਤਾ ਹੈ, ਬੜੀ ਮਜ਼ਬੂਤ ਹੈ। ਔਰ ਇਸ ਥਾਟ ਦੇ ਉੱਤੇ ਹੀ, ਔਰ ਜਦੋਂ ਇਹੀ ਥਾਟ ਸ਼ਾਹ ਫਕੀਰ ਗੁਰੂ ਨਾਨਕ ਪਾਤਸ਼ਾਹ ਦਾ ਤੁਰਦਾ ਔਰ 10ਵੇਂ ਪਾਤਸ਼ਾਹ ਨੂੰ ਜਦੋਂ ਭਾਈ ਨੰਦ ਲਾਲ ਗੋਇਆ ਜਿਹੜੇ ਗਜ਼ਨੀ ਦੇ ਜੰਮਪਲ ਨੇ, ਗੁਰੂ ਦੇ ਦਰਬਾਰ ਦੇ ਵਿੱਚ ਜਿਹੜੇ ਨੇ ਉਹ ਬਹੁਤ ਵੱਡੇ ਵਿਦਵਾਨ ਦੇ ਤੌਰ ਤੇ ਔਰ ਅਦਨੇ ਸਿੱਖ ਦੇ ਤੌਰ ਤੇ ਜੀਵਨ ਦੇ ਇੱਕ ਉਸ ਹਿੱਸੇ ਚੋਂ ਨਿਕਲ ਕੇ ਆਉਂਦੇ ਨੇ, ਜਦੋਂ ਉਸ ਤੋਂ ਪਹਿਲਾਂ ਉਹ ਔਰੰਗਜ਼ੇਬ ਦੇ ਦਰਬਾਰ, ਉਸ ਦੇ ਬੇਟੇ ਮੁਅੱਜ਼ਮ ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਬਣਿਆ, ਉਸ ਦੇ ਮੀਰ ਮੁਨਸ਼ੀ ਨੇ, ਤੇ ਉਹ ਵੀ ਜਦੋਂ 10ਵੇਂ ਪਾਤਸ਼ਾਹ ਨੂੰ ਬਿਆਨਦੇ ਨੇ ਆਪਣੀਆਂ ਬੰਦਗੀਨਾਮਾ ਦੇ ਵਿੱਚ, ਜਿਸ ਨੂੰ ਗੁਰੂ ਸਾਹਿਬ ਨੇ ਜ਼ਿੰਦਗੀਨਾਮਾ ਦਾ ਨਾਂ ਦਿੱਤਾ, ਤੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਕਿ ਗੁਰੂ ਗੋਬਿੰਦ ਸਿੰਘ ਸ਼ਾਹ ਵੀ ਨੇ, ਬਾਦਸ਼ਾਹ ਨੇ ਤੇ ਦਰਵੇਸ਼ ਨੇ। ਫਕੀਰ ਦੇ ਲਈ ਹੀ ਲਫ਼ਜ਼ ਦਰਵੇਸ਼ ਵੀ ਹੈ ਕਿ ਜਿਹੜਾ ਦਰ ਦੇ ਉੱਤੇ ਖੜਾ। ਸੋ ਜਦੋਂ ਅਸੀਂ ਨਾਨਕ ਸ਼ਾਹੀ ਵਰਾ ਕਹਿੰਦੇ ਹਾਂ, ਸੋ ਇਸ ਗੱਲ ਦਾ ਧਿਆਨ ਰਹੇ ਕਿ ਇਹ ਵੀ ਲਫ਼ਜ਼, ਕਿਉਂਕਿ ਬਹੁਤ ਵਾਰ ਜਿਹੜੇ ਲਫ਼ਜ਼ ਕਾਮਨ ਹੋ ਜਾਂਦੇ ਨੇ ਉਹਨਾਂ ਦੇ ਵਿਚਲੀ ਫਿਲਾਸਫੀ ਜਾਂ ਡੂੰਘੇ ਭਾਵਾਂ ਤੋਂ ਅਸੀਂ ਵਾਕਿਫ ਨਹੀਂ ਰਹਿੰਦੇ। ਇਹ ਆਪਣੇ ਆਪ 'ਚ ਨਾਨਕ ਦਾ ਰਾਇਲ, ਨਾਨਕ ਦਾ ਕਿੰਗ, ਨਾਨਕ ਦਾ ਕਿੰਗ ਆਫ ਦਾ ਕਿੰਗਸ, ਉਹਨਾਂ ਦੀ ਯਾਦ 'ਚ। ਔਰ ਇਹ ਕਿਉਂਕਿ 1469 ਵਰਾ ਜਿਹੜਾ ਈਸਵੀ ਦਾ, ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਬੇਸ਼ੱਕ ਉਹਨਾਂ ਦੇ ਪ੍ਰਕਾਸ਼ਮਾਨ ਹੋਣ ਦੀ ਤਰੀਕ ਦੇ ਨਾਲ ਇਸ ਵਰੇ ਨੂੰ ਦੀ ਸ਼ੁਰੂਆਤ ਨਹੀਂ ਹੈ, ਵਰੇ ਦੇ ਨਾਲ ਸ਼ੁਰੂਆਤ ਹੈ, ਤਰੀਕ ਨਾਲ ਨਹੀਂ ਹੈ। ਇਸ ਨੂੰ ਜਿਹੜੇ 12 ਮਹੀਨੇ ਜਿਨ੍ਹਾਂ ਨੂੰ ਅਕਸਰ ਸਾਡੇ ਬਜ਼ੁਰਗ ਵੀ ਔਰ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਵੀ ਦੇਸੀ ਮਹੀਨੇ ਕਹਿੰਦੇ ਨੇ। ਔਰ ਦੇਸੀ ਦੇਸ਼ ਦਾ, ਦੇਸ਼ ਤੋਂ ਹੀ ਆਇਆ, ਦੇਸ਼ ਤੋਂ ਪਰਦੇਸ। ਬਿਲਕੁਲ। ਤੇ ਦੇਸੀ ਇਹੀ ਸੀ ਕਿ ਵੀ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ। ਸੋ ਇਹ ਤਾਂ ਸਦੀਆਂ ਤੋਂ ਹੋਣਗੇ, ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ ਤੋਂ ਸੀ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹਨਾਂ, ਔਰ ਇਹ 6 ਜਿਹੜੇ 12 ਮਹੀਨੇ ਨੇ, ਇਹ ਪੰਜਾਬ ਦੀ ਜਿਸ ਦੀਆਂ 6 ਰੁੱਤਾਂ ਨੇ, ਔਰ 6 ਰੁੱਤਾਂ ਇਸ ਲਈ ਮੈਂ ਕਿਸੇ ਵੇਲੇ ਜ਼ਿਕਰ ਕਰਾਂਗਾ, ਗੁਰੂ ਅਰਜਨ ਸਾਹਿਬ ਨੇ ਜਿਹੜਾ ਇਸ 6 ਦਾ, ਕਿਉਂਕਿ ਬਹੁਤਿਆਂ ਲਈ ਤਾਂ 4 ਹੀ ਰੁੱਤਾਂ ਹੁੰਦੀਆਂ ਨੇ, ਲੇਕਿਨ ਪੰਜਾਬ 'ਚ ਜੇ ਤੁਸੀਂ ਬੜੀ ਡਿਸਟਿੰਕਟਲੀ ਦੇਖੋ ਤੇ ਉਹ ਆਪਣੇ ਆਪ ਦੇ ਵਿੱਚ 2-2 ਮਹੀਨੇ ਬਾਅਦ ਜਿਹੜੀ ਤਬਦੀਲੀ ਹੈ ਉਹਨੂੰ 6 ਰੁੱਤਾਂ ਦੇ ਵਿੱਚ ਜਿਹੜਾ ਗੁਰੂ ਅਰਜਨ ਸਾਹਿਬ ਨੇ ਬਿਆਨਿਆ ਹੋਇਆ। ਔਰ ਇਸ ਦੇ ਨਾਲ ਹੀ ਜੁੜੇ ਹੋਏ ਫਿਰ 2-12 ਮਾਹ ਜਿਹੜੇ ਨੇ ਇਹਨਾਂ ਦੇਸੀ ਮਹੀਨਿਆਂ ਦੇ ਪਰਥਾਏ, ਉਸ ਨੂੰ ਆਧਾਰ ਬਣਾ ਕੇ ਇੱਕ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਿਆ ਜਿਹੜਾ ਰਾਗ ਤੁਖਾਰੀ ਦੇ ਵਿੱਚ ਹੈ, ਔਰ ਦੂਸਰਾ ਗੁਰੂ ਅਰਜਨ ਸਾਹਿਬ ਨੇ ਉਚਾਰਿਆ ਜਿਸ ਦਾ ਜਿਹੜਾ ਮਹੀਨੇ ਦਾ ਪਾਠ ਗੁਰਦੁਆਰਿਆਂ 'ਚ ਹੁੰਦਾ ਹੈ, ਉਹ 5ਵੇਂ ਪਾਤਸ਼ਾਹ ਦਾ ਹੈ, ਉਹ ਰਾਗ ਮਾਝ ਦੇ ਵਿੱਚ ਹੈ, ਜਿਸ ਦੀਆਂ ਤੁਕਾਂ ਮੈਂ ਚੇਤ ਗੋਵਿੰਦਾ ਰਾਧੀਆ ਹੋਵੇ ਆਨੰਦ ਘਣ।
ਹੁਣ ਗੱਲ ਇਹ ਜਿਹੜਾ ਨਾਨਕਸ਼ਾਹੀ ਹੈ ਵਰ ਹੈ, ਇਸ ਦੇ ਮਹੀਨੇ ਅਸੀਂ ਉਸ ਤਹਿਜ਼ੀਬ, ਉਸ ਧਰਤੀ ਨੂੰ 5 ਦਰਿਆਵਾਂ ਦੀ ਧਰਤੀ ਦੇ ਮੌਸਮਾਂ ਦੇ ਨਾਲ ਹੀ ਜੋੜ ਕੇ ਦੇਖਦੇ ਹਾਂ। ਪਰ ਇਸ ਦੇ ਵਿੱਚ ਸਵਾਲ, ਜਦੋਂ ਅਸੀਂ ਡੇਟਾ ਕੈਲਕੂਲੇਟ ਕਰਦੇ ਹਾਂ, ਜਦੋਂ ਅਸੀਂ ਤਾਰੀਖਾਂ ਜਾਂ ਸਮੇਂ ਦੀ ਵੰਡ ਕਰਦੇ ਹਾਂ, ਰੱਬ ਦੇ ਦੁਨੀਆ ਦੇ ਵਿੱਚ ਜਾਂ ਕਾਇਨਾਤ ਦੇ ਵਿੱਚ ਤਾਂ ਕੋਈ ਸਮਾਂ ਨਹੀਂ ਹੈ। ਸਮਾਂ ਤਾਂ ਅਸੀਂ ਆਪਣੀ ਸਹੂਲਤ ਦੇ ਲਈ ਬਣਾਇਆ। ਜਦੋਂ ਅਜੇ ਇਹ 12 ਮਹੀਨੇ ਅੰਗਰੇਜ਼ੀ ਜਿਹੜੇ ਨੇ ਜਨਵਰੀ ਫੈਬਰਰੀ ਨਹੀਂ ਸੀ ਆਏ, ਜਾਂ ਆਵਰਸ, ਮਿੰਟਸ, ਸੈਕਿੰਡਸ ਨਹੀਂ ਸੀ ਆਏ, ਤੇ ਸਾਡੇ ਆਪਣੇ ਖਿੱਤੇ ਦੇ ਵਿੱਚ ਜਿਹੜੀ ਵਕਤ ਦੀ ਵੰਡ ਹੈ ਉਸ ਦੇ ਲਈ ਅਸੀਂ ਵਿਸਾ, ਚੱਸਾ, ਘੜੀ, ਪੈਰ, ਔਰ ਪੈਰ 3 ਘੰਟੇ ਦਾ, ਘੜੀ 24 ਮਿੰਟ ਦੀ ਜੇ ਮਾਡਰਨ ਟਾਈਮ ਨਾਲ ਦੇਖੋ। ਔਰ ਅਸੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਪੜ੍ਹਦੇ ਹਾਂ, ਵਿਸਵੇ ਚੱਸਿਆ ਘੜੀਆਂ ਪੈਰਾਂ, ਥਿੱਤੀ ਵਾਰੀ ਮਾਓ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਵੇਸ ਪਹਿਰਾਵੇ ਨੂੰ ਕਹਿੰਦੇ ਨੇ ਕਿ ਜਿਵੇਂ ਅਸੀਂ ਅੱਡ-ਅੱਡ ਤਰ੍ਹਾਂ ਦੇ ਪਹਿਰਾਵੇ ਪਹਿਨਦੇ ਹਾਂ, ਬਦਲਦੇ ਹਾਂ, ਇਵੇਂ ਹੀ ਰੁੱਤਾਂ ਇਵੇਂ ਹੀ ਨੇ, ਕਿਉਂਕਿ ਸਾਰੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ। ਔਰ ਰੁੱਤ ਦਾ ਬਦਲਣਾ ਇਵੇਂ ਹੀ ਹੈ ਜਿਵੇਂ ਕਰਤੇ ਨੇ, ਕ੍ਰੀਏਟਰ ਨੇ, ਅਕਾਲ ਪੁਰਖ ਨੇ, ਅੱਲਾਹ ਤਾਲਾ ਨੇ, ਮੌਲਾ ਨੇ ਆਪਣਾ ਪਹਿਰਾਵਾ ਬਦਲਿਆ ਹੋਇਆ। ਔਰ ਜ਼ਾਹਰ ਹੈ ਕਿਉਂਕਿ ਇਸ ਲਈ ਜਿਹੜੇ ਰੱਬ ਦੇ ਫਕੀਰ ਨੇ, ਰੱਬ ਦੇ ਬੰਦੇ ਨੇ, ਉਹ ਉਸ ਮੌਸਮ ਚੋਂ ਜਦੋਂ ਦੇਖਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਇਨਫਿਨਿਟ ਕਿ ਬਈ ਤੇਰੇ ਅੰਤ ਨੂੰ ਅਸੀਂ ਬਲਿਹਾਰ, ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ। ਸੋ ਉਹਨਾਂ ਦੇ ਲਈ ਜਦੋਂ ਉਹ ਉਸ ਮੌਸਮ ਦੀ ਤਬਦੀਲੀ ਦੇਖਦੇ ਨੇ, ਰੱਬ ਦੇ ਪਿਆਰੇ, ਰੱਬ ਦੇ ਬੰਦੇ, ਤੇ ਉਹਦੇ ਚੋਂ ਰੱਬ ਜਲਵਾਗਰ ਹੁੰਦਾ ਹੈ, ਰੱਬੁਲ ਆਲਮੀਨ ਜਲਵਾਗਰ ਹੁੰਦਾ ਹੈ ਕਿ ਉਹ ਜਿਵੇਂ ਰੱਬ ਨੇ ਇੱਕ ਪਹਿਰਾਵਾ ਛੱਡਿਆ ਤੇ ਦੂਸਰਾ ਪਹਿਰਾਵਾ ਪਹਿਨਿਆ, ਇਹ ਉਸ ਤਬਦੀਲੀ ਦਾ ਲਖਾਇਕ ਹੈ। ਔਰ ਇਸ ਦੇ ਨਾਲ ਹੀ ਜੁੜਿਆ ਹੋਇਆ, ਕਿਉਂਕਿ ਇਹ ਇੱਕ, ਜਿਸ ਨੂੰ ਤੁਸੀਂ ਇੱਕ ਬਹਾਨਾ ਵੀ ਕਹਿੰਦੇ ਹੋ ਕਿ ਵੀ ਤੁਸੀਂ ਜਦੋਂ ਰੱਬ ਦੀ ਗੱਲ ਕਰਨੀ ਹੈ, ਆਪਣਾ ਸੁਨੇਹਾ ਦੇਣਾ ਹੈ, ਤੁਸੀਂ ਵਕਤ ਦੀ ਵੰਡ ਨੂੰ ਆਧਾਰ ਬਣਾ ਲਓ, ਤੁਸੀਂ ਕੋਈ ਹੋਰ ਤਬਦੀਲੀ ਜਿਹੜੀ ਹੈ ਸਮਾਜ ਦੇ ਵਿੱਚ ਚੱਲ ਰਹੀ ਹੈ ਉਸ ਨੂੰ ਆਧਾਰ ਬਣਾ ਲਓ। ਲੇਕਿਨ ਇਹ ਜਦੋਂ ਅਸੀਂ ਮਾਡਰਨ ਲਾਈਫ ਦੇ ਵਿੱਚ, ਖਾਸ ਤੌਰ 'ਤੇ ਜਦੋਂ ਯੂਰਪ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ, ਈਸਵੀ ਸੰਮਤ ਜਿਹੜਾ ਈਸਾ ਦੇ ਜਨਮ ਨਾਲ ਜੁੜਿਆ ਹੋਇਆ, ਔਰ ਇਸ ਦੇ ਉੱਤੇ ਸਿੰਪਲ ਇੱਕ ਸਟੇਟਮੈਂਟ ਹੈ ਜਿਹੜਾ ਇਹ ਸਾਰੇ ਕੈਲੰਡਰਸ ਦੀ ਦੁਨੀਆ, ਇਹਨਾਂ ਨੂੰ ਐਲਾਮੈਨਿਕ ਕਹਿੰਦੇ ਨੇ, ਔਰ ਉਹਦੇ 'ਚ ਇੱਕ ਬੜੀ ਜਨਰਲਾਈਜ਼ ਸਟੇਟਮੈਂਟ ਹੈ ਜਿਹੜੀ ਪਾਲ ਸਿੰਘ ਪੁਰੇਵਾਲ ਵੀ ਦਿੰਦੇ ਸੀ, ਜਿਨ੍ਹਾਂ ਨੇ ਇਸ ਸਾਰੇ ਕੈਲਕੂਲੇਸ਼ਨ ਨੂੰ ਕੀਤਾ ਕਿ ਭਾਈ ਜਦੋਂ ਤੁਸੀਂ, ਕਿਉਂਕਿ ਇਹ ਜਦੋਂ ਮਹੀਨਿਆਂ ਦੀ ਵੰਡ ਜਾਂ ਨਵੇਂ ਵਰ੍ਹੇ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਸਭ ਦਾ ਆਧਾਰ ਵੀ ਪਹਿਲਾਂ ਤੁਹਾਡੀ ਕੈਲਕੂਲੇਸ਼ਨ ਸੂਰਜ ਚੜ੍ਹਨ ਦਾ ਵਕਤ ਤੇ ਸੂਰਜ ਡੁੱਬਣ ਦਾ ਵਕਤ, ਉਹਦੇ ਲਈ ਤੁਸੀਂ ਇੱਕ ਸੈਂਟਰਲ ਪਲੇਸ ਨੂੰ ਚੁਣਦੇ ਹੋ। ਜਿਵੇਂ ਬਿਕਰਮੀ ਕੈਲੰਡਰ ਜਿਹੜਾ ਰਾਜਾ ਬਿਕਰਮਾਦਿੱਤ ਦੇ ਨਾਂ ਤੇ ਹੈ, ਹਿੰਦੂ ਰਾਜਾ ਸੀ, ਜੀਸਸ ਕ੍ਰਾਈਸਟ ਤੋਂ ਵੀ 57 ਸਾਲ ਪਹਿਲਾਂ ਹੋਇਆ, ਇਸ ਲਈ ਬਿਕਰਮੀ ਕੈਲੰਡਰ ਔਰ ਈਸਵੀ ਕੈਲੰਡਰ ਦਾ 57 ਈਅਰਸ ਦਾ ਫਰਕ ਹੈ। ਜਦੋਂ ਅਸੀਂ ਕਹਿੰਦੇ ਹਾਂ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ, ਪਰ ਤੁਹਾਨੂੰ ਪੁਰਾਣੇ ਰਿਕਾਰਡ 'ਚ 1756 ਬਿਕਰਮੀ ਮਿਲੇਗਾ। ਸੋ ਇਹ ਹਿੰਦੂ ਕੈਲੰਡਰ ਉਜੈਨ ਦੇ ਨੂੰ ਇੱਕ ਸੈਂਟਰਲ, ਜਿਹੜਾ ਮੰਦਰਾਂ ਦਾ ਸ਼ਹਿਰ ਜਿਹਨੂੰ ਕਿਹਾ ਜਾਂਦਾ, ਉਹਨੂੰ ਸੈਂਟਰ ਬਣਾ ਕੇ ਸੀ ਕਿ ਸੂਰਜ ਚੜ੍ਹਨ ਤੇ ਸੂਰਜ ਡੁੱਬਣ ਦਾ ਸਮਾਂ ਉਹਦੇ ਮੁਤਾਬਕ ਕੈਲਕੂਲੇਟ ਹੁੰਦਾ ਹੈ। ਇਧਰ ਸਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ, ਪਹਿਲਾਂ ਤਾਂ ਉਹਨਾਂ ਨੇ ਜਿਹੜਾ, ਕਿਉਂਕਿ ਸਾਡਾ ਸਾਰਾ ਇਤਿਹਾਸ ਉਹ ਦੋ ਹੀ ਜਿਹੜਾ ਉਹ ਸੋਰਸਿਸ ਦੇ ਵਿੱਚ ਲਿਖਿਆ ਗਿਆ ਸੀ, ਜਿਹੜੀਆਂ ਤਰੀਕਾਂ ਸੀ ਉਹ ਜਾਂ ਬਿਕਰਮੀ ਕੈਲੰਡਰ ਮੁਤਾਬਕ ਸੀ, ਹਿੰਦੂ ਕੈਲੰਡਰ ਮੁਤਾਬਕ, ਜਾਂ ਮੁਗਲਿਆ ਕੋਰਟ ਜਿਨ੍ਹਾਂ ਨੇ, ਕਿਉਂਕਿ ਇਸਲਾਮਿਕ ਰੂਲਰ ਸੀ, ਔਰ ਇਸਲਾਮ ਦਾ ਜਿਹੜਾ ਕੈਲੰਡਰ ਹੈ ਉਹ ਹਿਜਰੀ ਕੈਲੰਡਰ ਹੈ, ਜਿਹਨੂੰ ਜਿਹਦੀ ਕੈਲਕੂਲੇਸ਼ਨ ਸ਼ੁਰੂ ਹੁੰਦੀ ਹੈ ਜਦੋਂ ਹਜ਼ਰਤ ਸਾਹਿਬ ਮੱਕੇ ਤੋਂ ਆਪਣੇ ਸਾਥੀਆਂ ਨਾਲ ਹਿਜਰਤ ਕਰਕੇ ਮਦੀਨੇ ਗਏ। ਹਾਲਾਂ ਬਾਅਦ ਦੇ ਵਿੱਚ ਵਾਪਸ ਆ ਕੇ ਉਹਨਾਂ ਨੇ ਮੱਕਾ ਕੰਕਰ ਕੀਤਾ, ਪਰ ਉਹਨਾਂ ਨੇ ਉਹ ਸੰਮਤ ਨੂੰ ਹੀ, ਉਹ ਦਿਨ ਨੂੰ ਹੀ ਆਧਾਰ ਬਣਾਇਆ, ਉਸ ਵਕਤ ਨੂੰ, ਔਰ ਉਹ ਲਿਊਨਰ ਕੈਲੰਡਰ ਹੈ, ਹਿਜਰੀ ਕੈਲੰਡਰ ਜ਼ਿਆਦਾ।
ਸੋ ਉਹ ਹਿਜਰਤ ਨਾਲ ਜੁੜਿਆ ਹੋਇਆ। ਹੁਣ ਜਾਂ ਡੇਟਾ ਮੁਗਲ ਹਿਸਟੋਰੀਅਨਸ ਦੀਆਂ ਸੀ, ਕੋਰਟ ਹਿਸਟੋਰੀਅਨਸ ਦੀਆਂ, ਉਹ ਹਿਜਰੀ ਸੰਮਤ ਦੇ ਵਿੱਚ ਸਨ ਤੇ ਜਾਂ ਬਿਕਰਮੀ ਸੰਮਤ ਦੇ ਵਿੱਚ ਸਨ। ਸੋ ਸਭ ਤੋਂ ਪਹਿਲਾ ਕੰਮ ਤਾਂ ਜਿਹੜਾ ਪੁਰੇਵਾਲ ਸਾਹਿਬ ਨੇ ਕੀਤਾ, ਇਹਨਾਂ ਡੇਟਾਂ ਦੀ ਕਨਵਰਜਨ ਕੀਤੀ। ਹੁਣ ਉਹਦੇ ਲਈ ਤੁਸੀਂ ਸਨ ਰਾਈਜ਼ ਔਰ ਸਨ ਸੈਟ ਦਾ ਟਾਈਮ ਕੈਲਕੂਲੇਟ ਕਰਨਾ ਹੈ, ਔਰ ਉਹਨਾਂ ਨੇ ਉਸ ਦੇ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਪੌਟ ਨੂੰ ਚੁਣਿਆ। ਅੰਮ੍ਰਿਤਸਰ ਦਾ ਲੌਂਜੀਚਿਊਡ ਤੇ ਲੈਟੀਚਿਊਡ, ਰਿਕਸ਼ਾਂਸ਼ ਤੇ ਅਕਸ਼ਾਂਸ਼, ਇਹ ਪੰਜਾਬੀ ਲਫ਼ਜ਼ ਅੰਗਰੇਜ਼ੀ ਨਾਲੋਂ ਵੀ ਔਖੇ ਬਣਾਏ ਹੋਏ ਨੇ, ਉਹ ਉਹਨਾਂ ਨੇ ਕੈਲਕੂਲੇਟ ਕੀਤਾ ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਰਿਮੰਦਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਤੇ ਪੈਂਦੀਆਂ ਨੇ ਤੇ ਇਹ ਸਨਰਾਈਜ਼ ਦਾ ਵੇੜਾ ਹੈ, ਸੂਰਜ ਚੜ੍ਹਨ ਦਾ ਵੇੜਾ ਹੈ। ਇਸੇ ਤਰ੍ਹਾਂ ਸਨਸੈਟ ਦੀ ਕੈਲਕੂਲੇਸ਼ਨ ਉਹਦੇ ਨਾਲ ਹੋਈ, ਔਰ ਇਵੇਂ ਉਹਨਾਂ ਨੇ ਇਹ ਸਾਰਾ ਜਿਹੜੇ ਬੀਤੇ ਦਾ ਇਤਿਹਾਸ ਔਰ ਇਸ ਨੂੰ ਮਾਡਰਨ ਲੀਆਂ ਦੇ ਉੱਤੇ ਜਿਹੜੇ ਕੈਲੰਡਰਸ ਦੇ ਵਿੱਚ ਖਾਮੀਆਂ ਨੇ, ਜਿਹੜੇ ਐਗਜ਼ਿਸਟਿੰਗ ਕੈਲੰਡਰ ਨੇ, ਉਹਨਾਂ ਨੂੰ ਵੀ ਦੂਰ ਕਰਕੇ ਇੱਕ ਪੂਰਾ ਉਹਨਾਂ ਨੇ ਉਹਨੂੰ ਆਪਣੀਆਂ ਪ੍ਰੈਜੈਂਟੇਸ਼ਨ ਸਕਾਲਰ ਸਾਹਮਣੇ ਦਿੱਤੀਆਂ। ਔਰ ਫਾਈਨਲੀ ਪੰਥ ਦੇ ਵਿੱਚ ਆਲਮੋਸਟ 10 12 15 ਸਾਲ ਦੀ ਡਿਬੇਟ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ, ਜਿਹਨੂੰ ਮੂਲ ਨਾਨਕਸ਼ਾਹੀ ਕੈਲੰਡਰ ਕਿਹਾ ਗਿਆ, ਇਹ ਸ਼੍ਰੋਮਣੀ ਕਮੇਟੀ ਨੇ ਮਨਜ਼ੂਰ ਕੀਤਾ। ਔਰ ਵਿਸਾਖੀ ਵਾਲੇ ਦਿਨ ਸਾਲ 2003 ਦੇ ਵਿੱਚ ਸਾਈਮਲਟੇਨੀਅਸਲੀ ਤਖਤ ਕੇਸਗੜ੍ਹ ਸਾਹਿਬ ਔਰ ਦਮਦਮਾ ਸਾਹਿਬ ਔਰ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ। ਹੁਣ ਕਿਉਂਕਿ ਇਹ ਬਿਕਰਮੀ ਹਿੰਦੂ ਕੈਲੰਡਰ ਤੋਂ ਬਿਲਕੁਲ ਵੱਖਰਾ, ਅੰਗਰੇਜ਼ੀ ਕੈਲੰਡਰ ਤੋਂ ਵੀ ਬਿਲਕੁਲ ਵੱਖਰਾ, ਔਰ ਇਹੀ ਕਾਰਨ ਸੀ ਕਿ ਜਦੋਂ ਹੀ ਇਸ ਦੀ ਅਨਾਉਂਸਮੈਂਟ ਹੋਈ, ਕੁਛ ਦੇਰ ਬਾਅਦ RSS ਦਾ ਮੁਖੀ ਸੁਦਰਸ਼ਨ ਸੀ, ਉਦੋਂ ਉਹ ਆਇਆ ਅੰਮ੍ਰਿਤਸਰ, ਉਹਨੇ ਪ੍ਰੈਸ ਕਾਨਫਰੰਸ ਕੀਤੀ। ਉਹਨੇ ਕਿਹਾ ਵੀ ਅਗਰ ਜਥੇਦਾरों ने इसे लागू कर भी दिया है तो सिख संगत इसको नहीं मानेगी। ਹੁਣ ਉਦੋਂ ਸਮਝ ਨਹੀਂ ਸੀ ਕਿ ਵੀ ਕਿਹੜੀ ਸੰਗਤ ਆ। ਅਸੀਂ ਫਿਰ ਦੇਖਿਆ ਕਿਵੇਂ ਉਹ ਜਾਲੀ ਜਿਹਾ ਸੰਤ ਸਮਾਜ ਖੜਾ ਕੀਤਾ, ਉਹਨਾਂ ਤੋਂ ਵਿਰੋਧਤਾ ਕਰਵਾਈ, ਔਰ ਕਿਵੇਂ ਹੌਲੀ 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 ਜਿਹੜਾ RSS ਨੇ ਇਸ ਕੈਲੰਡਰ ਨੂੰ ਭੰਨਿਆ। ਮੈਂ ਕੱਲ੍ਹ ਹੀ ਸਟੇਟਮੈਂਟ ਕਰਨੈਲ ਸਿੰਘ ਪੰਜੋਲੀ, ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ, ਐਗਜ਼ੈਕਟਿਵ ਮੈਂਬਰ ਵੀ ਰਹੇ ਨੇ, ਉਹਨਾਂ ਨੇ ਕਿਹਾ ਕਿ ਵੀ ਸੁਖਬੀਰ ਬਾਦਲ ਦੇ ਸਿੱਧੇ ਹੁਕਮਾਂ ਥੱਲੇ ਔਰ RSS ਦੀ ਕਮਾਂਡ ਥੱਲੇ ਜਿਹੜਾ ਇਹ ਤੋੜਿਆ ਗਿਆ ਨਾਨਕਸ਼ਾਹੀ ਕੈਲੰਡਰ ਨੂੰ। 7 ਸਾਲ 2003 ਤੋਂ 2010 ਤੱਕ ਇਹ ਲਾਗੂ ਰਿਹਾ, ਔਰ ਫਿਰ ਉਹਨੂੰ ਉਹਦਾ ਸੋਧਾਂ ਦੇ ਨਾਂ ਥੱਲੇ, ਅਮੈਂਡਮੈਂਟ ਦੇ ਨਾਂ, ਪਹਿਲਾਂ ਸੰਤ ਸਮਾਜ ਖੜਾ ਕਰਤਾ, ਹੋਰ ਇਸ ਕਿਸਮ ਦੇ ਜਿਹੜੇ ਨੇ, ਔਰ ਉਹਦਾ ਨਤੀਜਾ ਅੱਜ ਇਹ ਠੀਕ ਹੈ ਵੀ ਜਿਹੜੀ ਸ਼ੁਰੂਆਤੀ ਦਿਨ ਹੈ ਉਹ ਪਹਿਲੀ ਚੇਤ ਹੈ, ਲੇਕਿਨ ਬਾਕੀ ਸਾਰਾ ਜੋ ਉਹਦੀਆਂ ਡੇਟਾ ਹੈ ਉਹ ਉਸੇ ਹੀ ਹਿੰਦੂ ਕੈਲੰਡਰ ਮੂੰਹ ਜਿਹੜਾ ਉਹਦੇ ਨਾਲ ਹੀ ਸੰਗਰਾਂਦ, ਪੂਰਨਮਾਸ਼ੀ ਔਰ ਮੱਸਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਨਾਲ ਹੀ ਜੋੜੀਆਂ ਹੋਈਆਂ ਨੇ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਇੱਕ ਤਾਂ ਚਲੋ ਸ਼ੁਰੂਆਤੀ ਦਿਨ ਇੱਕੋ ਹੀ ਹੈ, ਇਸ ਲਈ ਇਸ ਵਾਰ ਵੀ ਕਾਫੀ ਵੱਡੇ ਪੈਮਾਨੇ ਤੇ ਗੁਰਦੁਆਰਿਆਂ 'ਚ ਦੀਵਾਨ ਸਜੇ ਨੇ ਨਵੇਂ ਸਾਲ ਨੂੰ, ਔਰ ਅੱਜ ਸਵੇਰ ਤੋਂ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਵੀ ਜਿਹੜਾ ਉਹ ਜਾਰੀ ਰਿਹਾ ਹੈ, ਫੋਨ ਕਾਲਾਂ ਰਾਹੀਂ ਵੀ ਔਰ ਦੂਸਰਿਆਂ ਰਾਹੀਂ ਵੀ। ਹੁਣ ਇਹ ਤਾਂ ਜਿਹੜਾ ਅਸੀਂ ਸਮਝਦੇ ਹਾਂ ਵੀ ਪਾਲ ਸਿੰਘ ਪੁਰੇਵਾਲ, ਉਹਨਾਂ ਦੀ ਮਿਹਨਤ ਔਰ ਪੰਥ ਨੇ ਮਨਜ਼ੂਰ ਕੀਤਾ। ਹਾਲਾਂ ਦੁਨੀਆ ਤੋਂ ਜਾਣ ਤੋਂ ਪਹਿਲਾਂ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ, ਬਹੁਤ ਉਦਾਸ ਵੀ ਹੁੰਦੇ ਸੀ। ਮੈਂ ਕਿਹਾ ਕੋਈ ਗੱਲ ਨਹੀਂ, ਇਹ ਸਾਡਾ ਪੰਥ ਦਾ ਇਵੇਂ ਹੀ ਰਿਹਾ ਕਿ ਵੀ ਇਹਨਾਂ ਨੇ ਜਿਉਂਦੇ ਜੀ ਅਸੀਂ ਕਿਸੇ ਦੀ ਕਦਰ ਨਹੀਂ ਪਾਉਂਦੇ, ਪਰ ਅਸੀਂ ਹੋਪ ਕਰਦੇ ਹਾਂ ਕਿਉਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਜੁੜੀ ਰਹੀ ਜਾਂ ਜੁੜੀ ਹੋਈ ਹੈ, ਬਾਹਰਲੇ ਮੁਲਕਾਂ ਦੇ ਵਿੱਚ ਵੀ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਡੇਟਸ ਫਿਕਸ ਕੀਤੀਆਂ ਹੋਈਆਂ। ਔਰ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਅੱਜ ਦੇ ਚੈਲੰਜਸ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਭਾਈ ਇੰਡੀਅਨ ਸਟੇਟ ਜਿਹੜੀ ਹੈ ਉਹ ਤਾਂ ਇਸ ਲੜਾਈ ਨੂੰ ਸਾਡੀਆਂ ਬਰੂਹਾਂ 'ਤੇ ਲੈ ਆਈ ਹੈ। ਹੁਣ ਉਹਨਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਸੀ ਕਿ ਵੀ ਉਹ ਤਾਂ ਆਲਰੇਡੀ ਕਨਸਟੀਟਿਊਸ਼ਨਲੀ ਉਹਨਾਂ ਨੇ ਸਾਨੂੰ ਹਿੰਦੂ ਆਰਟੀਕਲ 25(b) ਦੇ ਥੱਲੇ ਬਣਾਇਆ ਹੋਇਆ ਹੈ ਜੀ, ਅਤੇ ਜੇ ਅਸੀਂ ਉਹਨਾਂ ਦੇ ਉਸ ਸਾਰੇ ਪੰਡਤਾਂ ਦੀਆਂ ਡਾਇਰੀਆਂ ਅਤੇ ਜੋਤਸ਼ੀਆਂ ਅਤੇ ਜੰਤਰੀਆਂ 'ਚੋਂ, ਉਹਨਾਂ ਦੇ ਪੰਚਾਂਗ 'ਚੋਂ ਨਿਕਲ ਕੇ ਆਪਣੀ ਹੋਂਦ ਵਾਲੀ ਗੱਲ ਬਣਾਉਂਦੇ ਆ, ਇਹ ਤਾਂ ਇੱਕ ਮਾਈਲਸਟੋਨ ਹੈ, ਮੀਲ ਪੱਥਰ ਹੈ। ਸੋ ਉਹਨਾਂ ਨੇ ਉਹਨੂੰ ਤਾਂ ਭੰਨਿਆ ਹੀ ਭੰਨਿਆ, ਪਰ ਅਸੀਂ ਇਹ ਦੇਖਦੇ ਹਾਂ ਵੀ ਇਹਨਾਂ 77-78 ਸਾਲਾਂ ਤੋਂ ਹੀ ਇਹ ਜਿਹੜੀ ਹੈ ਜੰਗ ਜਾਰੀ ਹੈ, ਲੇਕਿਨ ਪਿਛਲੇ 40 ਸਾਲਾਂ 'ਚ ਖਾਸ ਤੌਰ 'ਤੇ 41ਵਾਂ ਵਰ੍ਹਾ ਜੂਨ 84 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਹ ਬਹੁਤ ਤੇਜ਼ੀ ਨਾਲ ਇੰਟੈਂਸੀਫਾਈ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਲੀ ਗੱਲ ਵੀ ਬਰਾਬਰ ਜਾਰੀ ਹੈ।
ਔਰ ਹੁਣ ਅਸੀਂ ਦੇਖਦੇ ਹਾਂ ਵੀ ਕਿਵੇਂ ਗੁਰਦੁਆਰਿਆਂ ਦੇ ਅੰਦਰ ਵੀ ਜਿਹੜਾ ਉਹ ਕੁਛ ਨਾ ਕੁਛ ਕਰਾਉਣ ਦਾ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੱਕ ਘਟਨਾ ਜਿਹੜੀ ਗੁਰੂ ਰਾਮਦਾਸ ਸਰਾਂ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ ਹੈ ਕਿ ਕਿਵੇਂ ਇੱਕ ਹਰਿਆਣੇ ਦੇ ਰਹਿਣ ਵਾਲਾ, ਉਹਦੀ ਅਜੇ ਡਿਟੇਲਸ ਤਾਂ ਨਹੀਂ ਆਈਆਂ, ਉਹਨੇ ਰੋਡ ਦੇ ਨਾਲ ਅਟੈਕ ਕੀਤਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਉੱਤੇ ਵੀ, ਯਾਤਰੂਆਂ ਤੇ ਵੀ। 2 ਉਹਨਾਂ 'ਚੋਂ ਸੀਰੀਅਸਲੀ ਜ਼ਖਮੀ ਨੇ। ਉਹਨੂੰ ਫੜ ਕੇ ਜਿਹੜਾ ਉਹ ਪੁਲਿਸ ਦੇ ਹਵਾਲੇ ਕੀਤਾ ਗਿਆ। ਔਰ ਜਿਹੜਾ ਵੇਰਵਾ ਵੀ ਆਉਂਦਾ ਹੈ ਕਿ ਜੀ ਉਹ ਸ਼ੱਕੀ ਹਾਲਤ 'ਚ ਘੁੰਮ ਰਿਹਾ ਸੀ, ਉਹਨੂੰ ਰੋਕਿਆ ਗਿਆ, ਉਹ ਬਾਹਰ ਗਿਆ ਫਿਰ ਔਰ ਆ ਕੇ ਉਹਨੇ ਰੋਡ ਨਾਲ ਲੈ ਕੇ ਆਇਆ ਔਰ ਉਹਨੇ ਅਟੈਕ ਕਰ ਦਿੱਤਾ। ਹੁਣ ਇਹ ਘਟਨਾਕ੍ਰਮ ਅਸੀਂ ਦੇਖਦੇ ਹਾਂ ਵੀ ਕਿਤੇ ਗੁਰਦੁਆਰਾ ਸਾਹਿਬਾਨ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ, ਉਹਨੂੰ ਮੈਂਟਲੀ ਸਿੱਖ ਦੱਸ ਕੇ, ਇਹ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਵੱਡੇ ਪੈਮਾਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਕੰਮ ਦਾ, ਔਰ ਇਹ ਹਰਿਮੰਦਰ ਸਾਹਿਬ 'ਚ ਹੁਣ ਦੂਸਰਾ ਤੀਸਰਾ ਵਾਕਿਆ ਹੋ ਗਿਆ ਉਹਦੀ। ਉਸ ਤੋਂ ਪਹਿਲਾਂ ਇੱਕ ਜਿਹੜਾ ਉਹ ਤਾਂ ਰੀਲਿੰਗ ਟੱਪ ਕੇ ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਉਹ ਬੇਅਦਬੀ ਕਰਨ ਜਾ ਰਿਹਾ ਸੀ, ਜਿਸ ਨੂੰ ਜਿਹਦੀ ਅੱਜ ਤੱਕ ਵੀ। ਸੋ ਇਹਨਾਂ ਨੇ ਇਹ ਸਾਰਾ ਮਿੱਥਿਆ ਹੋਇਆ ਵੀ ਇਹ ਤਾਂ ਪੋਲੀਟੀਕਲੀ ਅਸੀਂ ਦੇਖਦੇ ਹਾਂ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਅਸੀਂ ਡੇ ਟੂ ਡੇ ਬੇਸ ਤੇ ਕਰਦੇ ਹਾਂ। ਔਰ ਇਹ ਸਾਰੇ ਜਿਹੜੇ ਚੈਲੰਜਸ ਨੇ, ਬੇਸ਼ੱਕ ਜਿਵੇਂ ਤੁਸੀਂ ਵੀ ਉਸ ਫੇਥ ਨਾਲ ਕਿਹਾ ਕਿ ਵੀ ਸਾਡਾ ਈਮਾਨ, ਗੁਰੂ ਦੇ ਉੱਤੇ ਭਰੋਸਾ, ਸਿਦਕ, ਇਹ ਸਾਡੇ ਹਥਿਆਰ ਨੇ। ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਐਫਰਟ ਨਹੀਂ ਕਰਨਾ। ਐਫਰਟ ਤਾਂ ਰੂਹਾਨੀਅਤ ਦੀ ਦੁਨੀਆ 'ਚ ਵੀ ਹੈ। ਗੁਰੂ ਸਾਹਿਬ ਦੀ ਇਹ ਹਦਾਇਤ ਹੈ, ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਵਦਿਆਂ ਤੂੰ ਪ੍ਰਭ ਮਿਲ, ਤਾਂ ਨਾਨਕ ਉਤਰੀ ਚਿੰਨ। ਕਿ ਅਸੀਂ ਜਿਹੜਾ ਉਦਮ ਕਰਨਾ, ਜਿਉ ਨੇ, ਮਨ ਨੇ, ਔਰ ਇਸ ਦੇ ਨਾਲ ਜਦੋਂ ਅਸੀਂ ਗੁਰੂ ਦੇ ਵੱਲ ਮੂੰਹ ਕਰਦੇ ਹਾਂ, ਗੁਰੂ ਦਾ ਧਿਆਨ ਧਰਦੇ ਹਾਂ, ਗੁਰੂ ਦੇ ਉੱਤੇ ਭਰੋਸਾ ਕਰਦੇ ਹਾਂ, ਤੇ ਗੁਰੂ ਸਾਰੀਆਂ ਚਿੰਤਾਵਾਂ ਮਿਟਾਉਣ ਵਾਲੇ ਨੇ। ਔਰ ਇਵੇਂ ਹੀ ਜਦੋਂ ਅਸੀਂ ਕੌਮੀ ਘਰ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ, ਖਾਲਸੇ ਦੀ ਗੱਲ ਕਰਦੇ ਹਾਂ, ਖਾਲਸਾ ਨਿਰਾਸਤਾ ਜਾਂ ਦਿਲਗੀਰੀ ਲਫ਼ਜ਼ ਨਹੀਂ ਨੇ। ਕੱਲ੍ਹ ਹੀ ਮੈਂ ਇੱਕ ਸਕਾਲਰ ਦੀ ਗੱਲ ਸੁਣ ਰਿਹਾ ਸੀ, ਉਹਨੇ ਕਿਹਾ ਕਿ ਵੀ ਇਹ ਦੇਖੋ, ਜਦੋਂ 2 ਸਿੱਖ ਪੁਰਾਤਨ ਜਿਹੜੀ ਸਪਿਰਿਟ ਸਿੱਖਾਂ ਦੀ, ਜਿਹਦੇ ਥੱਲੇ ਕਦੇ ਕਿਸੇ ਨੇ ਇਹ ਨਹੀਂ ਸੀ ਕਿਹਾ ਕਿ ਜੀ ਸਾਡੀ ਗਿਣਤੀ ਘੱਟ ਹੈ, ਅਸੀਂ ਘੱਟ ਗਿਣਤੀ 'ਚ ਹੈ, ਕਿਵੇਂ ਕਰਾਂਗੇ। ਜਿਹਨਾਂ ਤੁਸੀਂ ਪੁਰਾਤਨ ਅਕਾਊਂਟ ਵੀ ਦੇਖੋਗੇ, ਉਹ ਕਹਿਣਗੇ ਕਿ ਖਾਲਸਾ ਸਵਾਇਆ ਸੀ ਤੇ ਉਹਨੇ ਦੁਸ਼ਮਣ ਦੇ ਟਿੱਡੀ ਦਲ ਨੂੰ ਭਾਂਜ ਦੇ ਦਿੱਤੀ। ਹੁਣ ਉਹ ਟਿੱਡੀਆਂ, ਜਦੋਂ ਤੁਸੀਂ ਟਿੱਡੀ ਦਲ ਨੂੰ ਪੈਂਦਾ ਦੇਖੋ ਤਾਂ ਉਹ ਜਿਹੜੀ ਉਹਨਾਂ ਨਾਲੋਂ 100 ਗੁਣਾ ਜ਼ਿਆਦਾ ਫੌਜ ਹੁੰਦੀ ਸੀ, ਉਹਨੂੰ ਉਹ ਟਿੱਡੀ ਦਲ ਹੀ ਕਹਿੰਦੇ ਸੀ। ਤੇ ਆਪ ਜਦੋਂ ਇੱਕ ਸਿੱਖ ਆਇਆ, ਦੂਜਿਆਂ ਨੂੰ ਫੌਜਾਂ ਕਿੱਥੋਂ ਆਈਆਂ, ਕੀ ਹਾਲ ਹੈ ਫੌਜਾਂ ਦਾ, ਤੇ ਉਹ ਹੁਣ ਦੁਸ਼ਮਣ ਵਾਲੇ ਵੀ ਕੰਨ ਖੋਲ ਕੇ ਆਉਂਦੇ, ਪਤਾ ਨਹੀਂ ਕਿੰਨੀ ਕੁ ਫੌਜ ਮਗਰ ਹੈ। ਸੋ ਸਾਡੀ ਬੋਲਬਾਣੀ ਦੇ ਵਿੱਚ ਹੀ ਜਦੋਂ ਅਸੀਂ 1.25 ਲੱਖ ਦੀ ਸਪਿਰਿਟ ਦੀ ਗੱਲ ਕਰਦੇ ਹਾਂ, ਤੇ ਇਹ ਵੀ ਹੋਣਾ ਹੈ ਵੀ ਕਿੱਥੇ ਰਹਿੰਦੇ ਹੋ ਜੀ, ਕਿੱਥੇ ਨੇ ਛਾਉਣੀਆਂ ਅੱਜ ਕੱਲ੍ਹ। ਹੁਣ ਛਾਉਣੀ ਕੰਟੋਨਮੈਂਟ ਹੈ, ਕਿੱਥੇ ਫੌਜਾਂ ਚੱਲੀਆਂ, ਫੌਜਾਂ ਕਿੱਥੋਂ ਆਈਆਂ, ਕਿੱਧਰ ਦੇ। ਫਿਰ ਅਸੀਂ ਹੁਣ ਕੂਚ ਦੇ ਜਿਹੜਾ ਨਗਾਰਾ ਵਜਾ ਦਿੱਤਾ ਹੈ, ਖਾਲਸਾ ਹੁਣ ਰਵਾਨਗੀ ਪਾ ਰਿਹਾ, ਖਾਲਸਾ ਚਾਲੇ ਪਾ ਰਿਹਾ, ਕੂਚ ਦਾ ਨਗਾਰਾ ਵੱਜ ਗਿਆ। ਹੁਣ ਇਹ ਸਾਰੀ ਸ਼ਬਦਾਵਲੀ ਜਿਹੜੀ ਹੈ, ਇਹ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਜਿਹੜੇ ਅੱਜ ਸਾਈਕੋਲੋਜੀ ਤਾਂ ਬੜਾ ਤਾਜ਼ਾ ਸਬਜੈਕਟ ਹੈ, ਕੁਛ ਡੈਕੇਡਸ ਪਹਿਲਾਂ ਦਾ ਹੀ, ਔਰ ਉਹਦੇ 'ਚ ਇੱਕ ਪਾਰਟ ਹੈ ਕਿ ਬਈ ਜਿਹੜਾ ਨੇਮ ਇਜ਼ ਦਾ ਗੇਮ, ਵਨਸ ਯੂ ਨੇਮ ਇਟ ਦੈਨ ਯੂ ਟੇਮ ਇਟ। ਔਰ ਜਦੋਂ ਤੁਸੀਂ ਇਹ ਤਈਆ ਕਰਦੇ ਹੋ ਕਿ ਭਾਈ ਅਸੀਂ ਜਿੱਤਣਾ, ਔਰ ਇਹ ਜਿੱਤਣਾ ਇਹੀ ਹੈ, ਸਾਡੀ ਤਾਂ ਗ੍ਰੀਟਿੰਗ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਦੇ ਵੀ ਜਿਹੜਾ ਉਹ ਦਿਲਗੀਰੀ 'ਚ ਜਾਂ ਕਮਜ਼ੋਰੀ 'ਚ ਨਹੀਂ ਹੈ। ਜਦੋਂ ਅਸੀਂ ਈਵਨ ਸ਼ਹੀਦੀ ਦੀ ਗੱਲ ਵੀ ਕਰਦੇ ਹਾਂ, ਸ਼ਹੀਦੀ ਗੱਫਾ ਕਹਿੰਦੇ ਹਾਂ, ਉਹਦੇ ਲਈ ਕੋਈ ਡਰ ਖੌਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਿੱਖ ਦੀ ਖੱਲੜੀ ਦੇ ਵਿੱਚ ਡਰ ਨਹੀਂ ਹੁੰਦਾ। ਔਰ ਇਹ ਈਵਨ ਮੈਂ ਪਿਛਲੇ ਦਿਨਾਂ 'ਚ ਇੱਕ ਇਸਲਾਮਿਕ ਸਕਾਲਰ ਨਾਲ ਗੱਲ ਹੋ ਰਹੀ ਸੀ, ਤਾਂ ਉਹਨਾਂ ਨੂੰ ਮੈਂ ਕਿਹਾ ਕਿ ਲਾਸਟ ਇੰਟਰਵਿਊ ਸੰਤ ਪਿੰਡਾਂ ਵਾਲਿਆਂ ਦਾ ਮਾਰਕ ਟਲੀ ਤੇ ਸਤੀਸ਼ ਜੈਕਬ, ਜਿਹੜੇ BBC ਦੇ ਬਿਊਰੋ ਚੀਫ ਸੀ ਮਾਰਕ ਟਲੀ ਦਿੱਲੀ 'ਚ, ਉਹਨੇ ਕੀਤਾ। ਔਰ ਉਹਨੇ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਜਿਹੜੀ ਕਿਤਾਬ ਪਹਿਲੀਆਂ ਕਿਤਾਬਾਂ 'ਚ ਸਟਰਗਲ ਦੇ ਉੱਤੇ ਛਪੀ, ਉਹਦੇ 'ਚ ਉਹਨੇ ਪੁੱਛਿਆ ਕਿ ਵੀ ਸੰਤਾਂ ਨੂੰ, ਉਹਨੇ ਕਿਹਾ ਕਿ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ 4 ਚਫੇਰਾ ਫੌਜ ਆ ਚੁੱਕੀ ਹੈ, ਅੰਮ੍ਰਿਤਸਰ ਨੂੰ ਘੇਰਿਆ ਹੋਇਆ, ਕੋਈ ਚਾਂਸ ਨਹੀਂ ਕਿ ਵੀ ਤੁਸੀਂ ਜਿੱਤ ਸਕੋ, ਏਡੀ ਵੱਡੀ ਫੌਜ ਹੈ, ਤੇ ਤੁਹਾਨੂੰ ਡਰ ਨਹੀਂ ਲੱਗਦਾ। ਤੇ ਉਹਨੇ ਫਿਰ ਕਿਹਾ ਵੀ ਸੰਤਾਂ ਨੇ ਕਿਹਾ ਕਿ ਵੀ ਇਹ ਸਿੱਖ ਇਜ਼ ਨਾਟ ਅਫਰੇਡ ਆਫ ਡੈਥ,
ਐਂਡ ਹੂਐਵਰ ਇਜ਼ ਅਫਰੇਡ ਆਫ ਡੈਥ ਇਜ਼ ਨਾਟ ਏ ਸਿੱਖ, ਕਿ ਸਿੱਖ ਮੌਤ ਤੋਂ ਨਹੀਂ ਡਰਦਾ, ਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ। ਹੁਣ ਜਦੋਂ ਤੁਸੀਂ ਇਸ ਸਪਿਰਿਟ ਦੇ ਵਿੱਚ ਵਿਚਰਦੇ ਹੋ, ਐਵੇਂ ਨਹੀਂ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੈ ਇਹਨਾਂ ਲੋਕਾਂ ਨੇ, ਜਿਨ੍ਹਾਂ ਵਰਤਾਇਆ ਫਿਰ ਬੁੱਲੇ ਸ਼ਾਹ ਨੇ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕੌੜਾ ਘੁੱਟ ਭਰਨਾ, ਕਿ ਜਿਹੜੇ ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ, ਜਿਨ੍ਹਾਂ ਕੋਲ ਕੋਈ ਲੁਕਣ ਦੀ ਥਾਂ ਨਹੀਂ, ਕੋਈ ਤੋਪਖਾਨਾ ਨਹੀਂ, ਕੋਈ ਅਰਬੀ ਘੋੜੇ ਨਹੀਂ, ਕੋਈ ਦੂਜਾ ਨਹੀਂ, ਡੇਰਾ ਡਾਂਗ ਤੇ ਵਾਂਗ ਜਿਨ੍ਹਾਂ ਦਾ ਜਿਉਣਾ, ਤੇ ਉਹ ਮੁਗਲਿਆ ਸਲਤਨਤ ਨੂੰ ਹਿਲਾ ਕੇ ਰੱਖ ਦਿੰਦੇ ਨੇ, ਉਹਦੀ ਜੜ ਪੁੱਟਦੇ ਨੇ, ਦਰਾ ਖੈਬਰ ਪਾਰ ਆਉਣ ਵਾਲਿਆਂ ਨੂੰ ਰੋਕਦੇ ਨੇ, ਸਾਊਥ ਚੋਂ ਆਉਣ ਵਾਲੇ ਮਰਾਠਿਆਂ ਨੂੰ ਜਿਹੜਾ ਪੰਜਾਬ ਛੱਡਣ ਤੇ ਮਜਬੂਰ ਕਰਦੇ ਨੇ। ਔਰ ਇੰਨਾ ਵੱਡਾ ਰਾਜ ਜਿਹਦਾ ਜਿਸ ਪ੍ਰਥਾ ਇੱਕ ਇਸਲਾਮਿਕ ਸਕਾਲਰ ਹੀ ਕਹਿ ਰਹੇ ਸੀ ਕਿ ਜਿੰਨਾ ਰੈਵਨਿਊ ਸ਼ਾਹਜਹਾਂ ਦੇ ਰਾਜ ਤੱਕ ਮੁਗਲਿਆ ਸਲਤਨਤ ਦਾ ਸੀ, ਉਨਾ ਜਿਹੜਾ ਉਹ ਲਾਹੌਰ ਦਰਬਾਰ ਦਾ ਸੀ, ਸਰਕਾਰੇ ਖਾਲਸਾ ਜੀ। ਸੋ ਉਦੋਂ ਵੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਬਾਬਰਿਆਂ ਦੀਆਂ ਗੱਲਾਂ, ਕਮਲਿਆਂ ਦੀਆਂ ਗੱਲਾਂ, ਪਰ ਸਿੱਖਾਂ ਨੇ ਇਤਿਹਾਸ ਸਿਰਜ ਕੇ ਦਿਖਾਇਆ। ਸੋ ਅੱਜ ਵੀ ਇਹੀ ਲੋਕ ਜਿਹੜੇ 2% ਕਹਿੰਦੇ ਸੀ ਜੀ, 2% ਨੇ ਦੂਜੇ, ਖੇਤੀ ਕਾਨੂੰਨ, ਕਿਵੇਂ ਸਾਰਾ ਪੰਜਾਬ, ਸਾਰੀ ਜਿਹੜੀ ਖੇਤੀਬਾੜੀ ਨਾਲ ਜੁੜੀ ਹੋਈ ਕਮਿਊਨਿਟੀ ਹੈ, ਜਿਹੜੀ ਜ਼ਾਹਰ ਹੈ 90% ਸਿੱਖ ਨੇ, ਕਿਵੇਂ ਮੋਦੀ ਜਿਹੜਾ ਉਹ ਵਾਪਸ ਨਹੀਂ ਲੈਂਦਾ, ਉਹ ਝੁਕਦਾ ਨਹੀਂ, ਕਿਵੇਂ ਝੁਕਾਇਆ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਅਸੀਂ ਨਵੇਂ ਵਰ੍ਹੇ ਨੂੰ 557 ਨੂੰ ਖੁਸ਼ ਆਮਦੀਦ ਕਹਿ ਰਹੇ ਹਾਂ, ਵੈਲਕਮ ਕਹਿ ਰਹੇ ਹਾਂ, ਜੀ ਆਇਆਂ ਨੂੰ ਕਹਿ ਰਹੇ ਹਾਂ, ਤੇ ਸਾਡੇ ਸਾਹਮਣੇ ਇਹ ਚੈਲੰਜ ਜਿਹੜਾ ਲਰਕਿੰਗ ਔਨ ਦਾ ਹੈਡ ਹੈ, ਪਰ ਅਸੀਂ ਇਸ ਦੇ ਨਾਲ ਜਿਵੇਂ ਇਹ ਸਲੋਗਨ ਸੀ, ਯੂ ਵਿਲ ਇਟ ਯੂ ਵਿਨ ਇਟ, ਕਿ ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਵਰ੍ਹੇ ਦੇ ਅੰਦਰ ਨੋ ਮੈਟਰ ਕਿੰਨੇ ਚੈਲੰਜਸ ਨੇ ਹੋਣਗੇ, ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਅਨ ਆਰਮੀ ਜੈਕ ਬੂਟ ਦੇ ਕਬਜ਼ੇ 'ਚ ਜਿਹੜੀ ਸਾਡੀ ਹੋਮਲੈਂਡ ਹੈ, ਸਾਡੀ ਫਾਦਰਲੈਂਡ, ਮਦਰਲੈਂਡ, ਸਾਡੇ ਗੁਰੂਆਂ ਦੀ ਵਰਸਾਈ ਧਰਤੀ ਹੈ, ਇਹਨੂੰ ਭਾਰਤ ਦੇ ਖੂਨੀ ਪੰਜੇ ਤੋਂ ਆਜ਼ਾਦ ਕਰਵਾਉਣਾ, ਔਰ ਬਹੁਤ ਜਲਦ ਇਹ ਹਕੀਕਤ ਬਣੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।